ਤੇ ਕਿਹੜਾ ਕਿਹੜਾ ਜਾਨਵਰ ਇੱਥੇ ਆਉਂਦਾ ਹੁੰਦਾ ਸੀ? ਊਠ ਤੱਕ ਵੀ ਆਉਂਦੇ ਹਨ? ਊਠ ਨਾ ਆਉਂਦੇ, ਗਾਈਆਂ ਛਾਈਆਂ ਮੱਝਾਂ ਬੇਭਾ ਆਉਂਦੀਆਂ ਠੇਠੇ ਹਨ। ਠੂਠੇ ਵੀ ਲੱਗਦਾ ਹੁੰਦਾ ਸੀ? ਆਹ ਠੇਠਰ ਵੀ ਲੱਗਦੇ ਹਨ। ਠੇਠਰ ਜਿਹੜੇ ਚਿੜੀਆ ਘਰ ਨੇ ਇਹ ਵੀ ਆਉਂਦੇ ਰਹੇ ਨੇ ਇੱਥੇ। जी अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਔਰ ਇਸ ਵੇਲੇ ਮੈਂ ਮੌਜੂਦ ਹਾਂ ਬਹੁਤ ਹੀ ਵੱਡਾ ਕਸਬਾ ਠਰੋ ਮੰਡੀ। ਔਰ ਠਰੋ ਮੰਡੀ ਦਾ ਉਹ ਇਲਾਕਾ ਜਿੱਥੇ ਇਸ ਇਲਾਕੇ ਦੀ ਸਭ ਤੋਂ ਵੱਡੀ ਮੰਡੀ ਲੱਗਦੀ ਹੁੰਦੀ ਸੀ। ਔਰ ਉਹ ਮੰਡੀ ਜਾਨਵਰਾਂ ਦੇ ਇੱਥੇ ਆਉਂਦੇ ਹੁੰਦੇ ਸਨ, ਖਰੀਦੋ ਫਰੋਖਤ ਹੁੰਦੀ ਹੁੰਦੀ ਸੀ। ਤੇ ਆ ਪਿੱਛੇ ਜਿਹੜੀ ਬਿਲਡਿੰਗ ਹੈ ਇਹ ਕੌਂਸਲ ਦਾ ਦਫ਼ਤਰ ਹੈ, ਜਿੱਥੋਂ ਜਿਹੜੇ ਜਾਨਵਰਾਂ ਦੀਆਂ ਸੇਲ ਦੀਆਂ ਪਰਚੀਆਂ ਇਸ਼ੂ ਹੁੰਦੀਆਂ ਸਨ ਔਰ ਉਹਨਾਂ ਦੀ ਸਾਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਉਹ ਬਿਲਡਿੰਗ ਹੈ ਗੋ ਕਿ ਇੱਥੇ ਹੁਣ ਮੰਡੀ ਨਹੀਂ ਲੱਗ ਰਹੀ, ਲੇਕਿਨ ਇਹ ਸਾਰੇ ਜਿਹੜੇ ਮਨਾਜ਼ਰ ਨੇ ਇਹ ਹੈਗਾ ਠਰੋ ਮੰਡੀ। ਜਿਸ ਤਰ੍ਹਾਂ ਕਿ ਨਾਂ ਤੋਂ ਹੀ ਜ਼ਾਹਰ ਹੈ ਕਿ ਮੰਡੀ, ਠਰੋ ਮੰਡੀ। ਤੇ ਠਰੋ ਮੰਡੀ ਬਹੁਤ ਵੱਡਾ ਕਸਬਾ ਹੈ। ਇਸ ਕਸਬੇ ਦੇ ਵੱਲ ਨਾਲ ਹੋਰ ਵੀ ਕੀ ਚੀਜ਼ਾਂ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਤੇ ਨਾਲੇ ਜਿਹੜਾ ਉਹ ਵੀ ਇਲਾਕਾ ਤੁਹਾਨੂੰ ਵਿਖਾਲਦੇ ਹਾਂ ਕਿ ਜਿੱਥੇ ਸਿੱਖਾਂ ਦੇ ਦੌਰ ਤੋਂ ਲੈ ਕੇ, ਯਾਨੀ ਵੰਡ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਨਾ, ਤੇ ਇੱਥੇ ਜਿਹੜਾ ਮੰਡੀ ਮੇਲਾ ਲੱਗਦਾ ਹੁੰਦਾ ਸੀ, ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਮੈਂ ਵਿਖਾਲਣਾ। अस्सलाम वालेकुम दोस्तों, मैं औरंगजेब बेग और इस वेले मैं बैठा मंडी ठरो कस्बा है ज़िला सियालकोट तहसील पसरूर। तो गलबात का करने आगाज़। अस्सलाम वालेकुम चाचा जी। ਵਾਲੇਕੁਮ ਸਲਾਮ ਜੀ। की नाम है ਤੁਹਾਡਾ? ਮੁਹੰਮਦ ਬੂਟਾ। ਤੇ ਵਾਲਦ ਸਾਹਿਬ ਦਾ ਕੀ ਨਾਮ ਹੈ? ਉਹਦਾ ਨਾਂ ਨਵਾਬਦੀਨ। ਮਾਂ ਫੌਤ ਹੋ ਗਏ। ਮਾਂ ਪਿਓ ਫੌਤ ਹੋ ਗਿਆ। ਅੱਛਾ, ਥੋੜਾ ਜਿਹਾ ਉੱਚਾ ਬੋਲਣਾ। ਤੇ ਇਸ ਵੇਲੇ ਅਸੀਂ ਕਿੱਥੇ ਬੈਠੇ ਹਾਂ? ਇੱਥੇ ਦਾਰਾ ਚੌਂਕ। ਦਾਰਾ ਚੌਂਕ ਮੰਡੀ ਠੋਆ ਨਾਲ ਹੀ ਨਾ ਪਰਾਂ, ਤੇ ਇਹ ਦਾਰਾ ਚੌਂਕ ਹੈ। ਅੱਛਾ, ਤੇ ਤੁਸੀਂ ਚਾਚਾ ਜੀ ਜੱਦੀ ਇੱਥੋਂ ਦੇ ਹੀ ਹੋ? ਆਹ ਇੱਥੋਂ ਦੇ ਧੀਰੋਕਿਆਂ ਦੇ। ਅੱਛਾ ਹਾਂ। ਅੱਛਾ, ਤੇ ਤੁਹਾਡੇ ਵਾਲਦ ਸਾਹਿਬ ਕੀ ਦੱਸਦੇ ਨੇ ਕਿ ਮੰਡੀ ਠਰੋ ਦੇ ਸਿੱਖ ਰਹਿੰਦੇ ਹੁੰਦੇ ਸਨ? ਆਹੋ ਸਿੱਖ ਰਹਿੰਦੇ ਹੁੰਦੇ ਆ, ਠਰੋ ਵੀ ਰਹਿੰਦੇ ਹਨ, ਸੀਵਾਲ ਵੀ ਰਹਿੰਦੇ ਹਨ। ਕਿ ਵਾਲਦ ਸਾਹਿਬ ਦੱਸਦੇ ਨੇ, ਸਾਨੂੰ ਨਹੀਂ ਪਤਾ ਉਹਨਾਂ। ਹੋਰ ਬੜੇ ਚਿਰ ਦੀ ਗੱਲ ਹੈ। ਤੇ ਆਹੋ, ਬੜੀ ਛੇਤੀ। ਉਹ ਬੜੇ ਚਿਰ ਦੀ ਗੱਲ ਹੈ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਉਹਦਾ ਮੈਨੂੰ ਨਹੀਂ ਹੋਸ਼ ਕੋਈ। ਤੇ ਇਹ ਜਿਹੜੀ ਮੰਡੀ ਹੈ ਇਹ ਕਿਦੋਂ ਦੀ ਲੱਗਦੀ ਹੈ? ਇਹ ਸਾਡੀ ਹੋਸ਼ ਤੋਂ ਵੀ ਗੇਤੀ ਸ਼ੁਰੂ ਤੋਂ ਲੱਗਦੀ ਰਹੀ ਹੈ। ਕਿਤੇ ਬਚਪਨ ਤੋਂ ਪਹਿਲਾਂ ਵਕਤਾਂ 'ਚ ਲੱਗਦੀ ਰਹੀ ਸ਼ੁਰੂ ਤੋਂ। ਹੁਣ ਤਾਂ ਲੱਗਦੀ ਕੋਈ ਨਹੀਂ। ਤੇ ਇੱਥੇ ਆਂਦੇ ਨੇ ਕਿ ਜਿਹੜਾ ਨਾ ਉਹ ਤਕਰੀਬਨ ਬੜੀ ਬੜੀ ਦੂਰੋਂ ਲੋਕੀ ਆਉਂਦੇ ਹੁੰਦੇ ਸਨ। ਬੜੀ ਬੜੀ ਦੂਰੋਂ ਬੜੀ ਦੁਨੀਆ ਇਕੱਠੀ ਹੁੰਦੀ ਹੈ ਇੱਥੇ। ਕਿ ਬੜਾ ਬੜਾ ਮਾਲ ਚੋਖੀ ਜੂ ਹੈ ਜਿੱਥੇ ਬੇਬਾਹ ਲੰਘਿਆ ਨਹੀਂ ਜਾਂਦਾ ਹੁੰਦਾ। ਬਾਜ਼ਾਰ ਲੱਗਦੇ ਹਨ ਬੜੇ ਬੜੇ ਵੱਡੇ। ਅੱਛਾ, ਹਾਂ। ਤੇ ਕਿਹੜਾ ਕਿਹੜਾ ਜਾਨਵਰ ਇੱਥੇ ਆਉਂਦਾ ਹੁੰਦਾ ਸੀ? ਊਠ ਤੱਕ ਵੀ ਆਉਂਦੇ ਹਨ? ਊਠ ਨਾ ਆਉਂਦੇ, ਗਾਈਆਂ ਛਾਈਆਂ ਮੱਝਾਂ ਬੇਬਾਹ ਆਉਂਦੀਆਂ ਹਨ। ਤੇ ਹੋਰ ਘੋੜੀ ਘੋੜਾ ਵੀ ਕੋਈ ਆਉਂਦਾ ਹੀ ਉਹਦਾ, ਜਾਂ ਕੋਈ ਬੱਕਰੀ ਸ਼ੱਕਰੀ ਆਉਂਦੀ ਉਹਦੇ, ਮੱਝ ਬੇਸਾਬੀ ਆਉਂਦੀ। ਕਿਉਂਕਿ ਉਹ ਪਤਾ ਨਾ, ਜਿੰਨਾ ਚਿਰ ਵੇਖੀ ਉਹਦਾ ਪਤਾ ਹੈ। ਤੇ ਇਹ ਕਿੱਦਣ ਲੱਗਦੀ ਹੁੰਦੀ ਸੀ? ਕਿੰਨੇ ਦਿਨ ਰਹਿੰਦੀ ਹੁੰਦੀ ਸੀ? ਕੀ ਥੋੜਾ ਜਿਹਾ? 8 ਦਿਨ ਰਹਿੰਦੀ ਸੀ। ਤੇ ਦੇਸੀ ਮਹੀਨਾ 16 ਤਰੀਕ ਭਾਦਰੋਂ ਦੀ ਪਹਿਲੀ ਹੁੰਦੀ ਸੀ, ਤੇ 16 ਤਰੀਕ ਹੁੰਦੀ ਸੀ ਜਦੋਂ ਇਹ ਮੰਡੀ ਲੱਗਦੀ। ਤੇ ਇੱਥੇ ਜਿਹੜੇ ਨੇ ਲੋਕੀ ਮੁਕਾਮੀ ਜਿਹੜੇ ਹੈਗੇ ਨੇ ਉਹ ਵੀ ਦੁਕਾਨਾਂ ਸ਼ਕਾਨਾਂ ਲਾਉਂਦੇ ਹੁੰਦੇ ਸਨ? ਨਹੀਂ, ਉਹ ਖੋਰੇ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਹਨ, ਕਿੱਥੋਂ ਕਿੱਥੋਂ ਨਾ ਲੈ ਕੇ ਆਉਂਦੇ, ਕੋਈ ਪਤਾ ਨਹੀਂ। ਠੇਠੇ ਠੂਠੇ ਵੀ ਲੱਗਦਾ ਹੁੰਦਾ ਸੀ? ਆਹ ਠੇਠਰ ਵੀ ਲੱਗਦੇ ਹਨ। ਠੇਠਰ ਲੱਗਦੇ ਹਨ। ਤੇ ਉਹ ਕੋਈ ਪੁਰਾਣੇ ਆਲਮ ਲੋਹਾਰ ਦੌਰ ਤੇ ਵੀ ਆਉਂਦੇ ਹੁੰਦੇ ਸਨ ਇੱਥੇ ਕਿ ਨਹੀਂ? ਆਹੋ ਹੁੰਦਾ ਰਿਹਾ। ਉਹ ਨਾਲ ਬਾਲੀ ਜੱਟੀ ਆਉਂਦੀ ਰਹੀ ਉਹਦੇ। ਹੁੰਦਾ ਰਿਹਾ। ਹੋਰ ਵੀ ਠੇਠੇ ਛੇਠਰ ਪਿੰਜਰੇ ਪੁੰਜਰੇ ਨੇ ਜਿਹੜੇ ਨੇ, ਭੰਗੂੜੇ ਨੇ, ਆ ਜਿਹੜੇ ਚਿੜੀਆ ਘਰ ਨੇ, ਇਹ ਵੀ ਆਉਂਦੇ ਰਹੇ ਨੇ ਇੱਥੇ। ਅੱਛਾ ਅੱਛਾ, ਸਹੀ ਹੈ। ਤੇ ਇੱਥੇ ਜਿਹੜਾ ਹੈਗਾ ਉਹ ਹੁਣ ਕਿਦੋਂ ਕਦੀ ਬੰਦ ਹੋਈ ਹੈ? ਕਿੰਨੇ ਕੁ ਸਾਲ ਹੋ ਗਏ ਨੇ? ਵਾਹਵਾ ਇਹ ਮੈਨੂੰ ਨਹੀਂ ਪਤਾ ਹੁਣ ਕਿੰਨੇ ਸਾਲ ਹੋਏ ਨੂੰ। ਵਾਹਵਾ ਚਿਰ ਹੋ ਗਿਆ ਬੰਦ ਹੋਈ ਨਾ। ਜਦੋਂ ਦੀਆਂ ਮੰਡੀਆਂ ਨਹੀਂ ਲੱਗਦੀਆਂ 8 ਦਿਨ, ਉਦੋਂ ਦੀਆਂ ਬੰਦ ਹੋ ਗਈ, ਚੁੱਕਣੀ ਹੋ ਗਈ। ਅੱਛਾ ਅੱਛਾ, ਸਹੀ ਹੈ। ਤੇ ਮੈਨੂੰ ਥੋੜਾ ਜਿਹਾ ਹੁਣ ਆਖਰ ਤੇ ਤੁਸੀਂ ਇਹ ਦੱਸ ਦਿਓ ਕਿ ਇਹ ਜਿਹੜਾ ਹੈਗਾ ਠਰੋ ਪਿੰਡ ਹੈਗਾ ਕਿੰਨਾ ਕੁ ਵੱਡਾ ਹੈਗਾ ਸਾਰਾ? ਕਿੰਨਾ ਕੁ ਮਤਲਬ ਇੱਥੇ ਪੁਰਾਣਾ ਨਾਲ ਤੇ ਕਿੰਨਾ ਕੁ ਵੱਡਾ? ਵਾਹਵਾ ਵੱਡਾ ਪਿੰਡ ਹੈ। ਉਹ ਸੀਓਵਾਲ ਵੀ ਸ਼ਹਿਰ ਇਹ ਸ਼ਕਲ ਦਾ ਬਣਿਆ ਹੈ। ਇਹ ਵੀ ਬੜੇ ਮੋਟੇ ਪਿੰਡ ਨੇ ਸਿੱਖਾਂ ਦੇ। ਕੇ ਇਹ ਸਿੱਖ ਰਹਿੰਦੇ ਹੁੰਦੇ ਹਨ ਉੱਥੇ। ਹਾਂ, ਵੇਖੇ ਤਾਂ ਨਹੀਂ, ਹੁਣ ਪਿਛਲੇ ਬੰਦੇ ਦੱਸਦੇ ਨੇ ਗੱਲਾਂ। ਤੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਦੇ? ਦੁਆਲੇ ਹੁਣ ਸਾਰਿਆਂ ਨਿੱਕੇ ਨਿੱਕੇ ਪਿੰਡ ਨੇ। ਕੋਲਡੀ, ਦੁਲਮ, ਰਾਪੁਰ, ਸੰਗਰਾਪੁਰ, ਇਹੋ ਜਿਹੇ ਨਿੱਕੇ ਨਿੱਕੇ ਪਿੰਡ ਨੇ। ਹੁਣ ਮੈਂ ਵੀ ਇੱਥੇ ਸਾਲ ਕੀ ਹੋਇਆ ਆ ਮੈਨੂੰ, ਤੇ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹ ਵੇਖਿਆ ਜਵਾਨ ਹੋਏ ਨੇ ਬੜੇ ਬੜੇ। ਕਿੱਥੋਂ ਆਏ ਹੋ ਤੁਸੀਂ? ਸਲਾਲਿਓਂ। ਵਾਹ, ਸਹੀ ਹੋ ਗਿਆ। ਉੱਥੇ ਬੜਾ ਚਿਰ ਆਇਆ ਮੈਂ, 25 ਸਾਲ ਰਹੇ ਹਾਂ ਉੱਥੇ। ਤੇ ਹੁਣ ਇੱਥੇ ਆਪਣਾ ਮਾਹੌਲ ਛੋਟਾ ਮੋਟਾ ਰੱਖਿਆ? ਆਹ ਮਾਹੌਲ ਛੋਟਾ, ਬੱਕਰੀਆਂ ਸ਼ੱਕਰੀਆਂ ਰੱਖੀਆਂ ਨੇ ਬਸ। ਇਹਨਾਂ ਨੂੰ ਘੜੀ ਫੇਰ ਛੜੀ ਦਾ। ਲਓ ਜੀ ਨਾਜ਼ਰੀਨ, ਇਹ ਸਨ ਸਾਡੇ ਨਾਲ ਬਜ਼ੁਰਗ ਜਿਨ੍ਹਾਂ ਥੋੜ੍ਹੀਆਂ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ ਨੇ। ਖਾਸ ਤੌਰ ਜਿਹੜੀ ਗੱਲ ਦਾ ਪਤਾ ਹੈ ਨਾ ਉਹ ਦੱਸੀ ਹੈ। ਜਿਹਦਾ ਪਤਾ ਨਹੀਂ ਐਵੇਂ ਬੰਦਾ ਫੇ ਝੂਠ ਮਾਰੇ। ਬਿਲਕੁਲ ਸਹੀ ਹੈ।
ਤੇ ਇਹਨਾਂ ਨੇ ਬਜ਼ੁਰਗਾਂ ਨੇ ਜੀ ਸਾਨੂੰ ਦੱਸਿਆ ਮੰਡੀ ਦੇ ਹਵਾਲੇ ਨਾਲ ਕਿ ਇੱਥੇ ਮੰਡੀ ਕਿੰਨੀ ਕੁ ਪੁਰਾਣੀ ਹੈ। ਕਹਿੰਦੇ ਨੇ ਸਾਡੇ ਬਜ਼ੁਰਗਾਂ ਦੇ ਤੋਂ ਵੀ ਪਹਿਲਾਂ ਦੀ ਮੰਡੀ ਲੱਗਦੀ ਹੈ ਜਿਹੜੀ ਕਿ ਫਿਲਹਾਲ ਹੋ ਗਈ ਹੈ ਬੰਦ। ਬਚਪਨ ਤੋਂ ਗੇਤਰੀ ਲੱਗਦੀ ਰਹੀ ਹੈ, ਬਚਪਨ ਤੋਂ ਗੇਤਰੀ ਲੱਗਦੀ ਰਹੀ ਹੈ। ਇੰਤਜ਼ਾਰ ਹੁੰਦਾ ਸੀ ਇਹਦਾ, ਹੈਂ ਇੰਤਜ਼ਾਰ ਰਹਿੰਦਾ ਹੁੰਦਾ ਸੀ। ਆਹੋ 8 ਦਿਨ ਰਹਿੰਦੀ ਸੀ ਕਿ 8 ਦਿਨ ਰਹਿੰਦੀ, ਬੜੀ ਕੌਡੀ ਬੜੀ ਹੁੰਦੀ ਸੀ। ਅੱਛਾ ਸਹੀ ਹੈ। ਤੇ ਇਹ ਸੀ ਅੱਜ ਦੀ ਵੀਡੀਓ ਜਿਹਦੇ ਤੁਹਾਨੂੰ ਠਰੋ ਮੰਡੀ ਦੇ ਹਵਾਲੇ ਨਾਲ ਦੱਸਿਆ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਵੇਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।